ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਪਟਿਆਲਾ ਸਟੂਡੀਓ ਤੋਂ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਗੁਰਦੀਪ ਸਿੰਘ ਪ੍ਰਦੀਪ ਕਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਜਰਨੈਲ ਸਿੰਘ ਜੀ ਲਿਨਵੁੱਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਅਮਰਜੀਤ ਸਿੰਘ, ਪ੍ਰੀਤਮ ਕੌਰ, ਮਨਜੀਤ ਸਿੰਘ ਦੀਵਾਨਾ। ਪ੍ਰੈਜ਼ਨੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਗੱਲ ਕਰਦੇ ਹਾਂ ਜੋ ਕੁਛ ਹੋਇਆ ਦਿੱਲੀ ਦੇ ਵਿੱਚ। ਦਿੱਲੀ ਅੱਧੀ ਜਲਣ ਲੱਗ ਗਈ ਸੀਗੀ, ਜੋ ਲੋਕਾਂ ਦੀਆਂ ਉੱਥੇ ਮੌਤਾਂ ਹੋਈਆਂ ਸਭ ਤੋਂ ਬਾਅਦ। ਹੁਣ ਜਿਹੜੀਆਂ ਸਿਆਸੀ ਪਾਰਟੀਆਂ ਆ ਉਹ ਇੱਕ ਦੂਜੇ ਦੇ ਉੱਤੇ ਦੋਸ਼ ਹੀ ਲਾ ਕੇ ਸੱਚੀਆਂ ਹੋ ਰਹੀਆਂ। ਬਿਲਕੁਲ ਜੀ, 3 ਦਿਨ ਤਾਂ ਸਿਆਸੀ ਪਾਰਟੀਆਂ ਵੜੀਆਂ ਰਹੀਆਂ ਜੀ ਅੰਦਰ। 3 ਦਿਨ ਨਹੀਂ ਕੋਈ ਵੀ ਬੋਲਿਆ। ਚੌਥੇ ਦਿਨ ਜਾ ਕੇ ਜਿਹੜਾ ਇਹ ਬੋਲਣ ਹੌਲੀ ਹੌਲੀ ਲੱਗੀਆਂ, ਤੇ ਉਦੋਂ ਬਾਅਦ ਜਿਹੜਾ ਜੀ ਹੁਣ ਇੱਕ ਦੂਜੇ ਦੇ ਉੱਤੇ ਦੋਸ਼ਾਂ ਦੀ ਝੜੀ ਜਿਹੜੀ ਹੈ ਜੀ ਉਹ ਜਾਰੀ ਹੈ। ਕਾਂਗਰਸੀ ਵਫਦ ਅਮਿਤ ਸ਼ਾਹ ਦੇ ਖਿਲਾਫ ਰਾਸ਼ਟਰਪਤੀ ਨੂੰ ਜਿਹੜਾ ਜੀ ਉਹ ਮਿਲਿਆ, ਔਰ ਜਿਹੜੇ ਜੱਜ ਨੇ ਜੀ ਉਹਨਾਂ ਜਿਹਦਾ ਤਬਾਦਲਾ ਕਰ ਦਿੱਤਾ ਗਿਆ, ਉਸ ਮਾਮਲੇ ਦੇ ਉੱਤੇ ਵੀ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਜੀ ਉਹ ਘੇਰਿਆ। ਰਾਹੁਲ ਗਾਂਧੀ ਦਾ ਵੀ ਟਵੀਟ ਆ ਗਿਆ ਜੀ, ਔਰ ਉਹਨੇ ਇਹ ਗੱਲ ਕਹੀ ਹੈ ਵੀ ਜੱਜ ਲੋਇਆ ਦਾ ਤਬਾਦਲਾ ਨਹੀਂ ਸੀ ਕੀਤਾ ਗਿਆ। ਉਹਨੇ ਇਹ ਜਿਹੜੀ ਜੀ ਕਹਿ ਕੇ ਵੱਡੀ ਚਰਚਾ ਜਿਹੜੀ ਉਛੜੀ ਆ। ਭਾਜਪਾ ਇਹਦੇ ਤੋਂ ਖਿਝੀ ਆ, ਔਰ ਇਹ ਗੱਲ ਕਹੀ ਆ ਕਿ ਸੁਪਰੀਮ ਕੋਰਟ ਨੇ ਜੱਜ ਲੋਇਆ ਵਾਲੇ ਮਾਮਲੇ ਨੂੰ ਖਤਮ ਕੀਤਾ। ਕਿ ਰਾਹੁਲ ਗਾਂਧੀ ਜਿਹੜਾ ਜੀ ਉਹ ਸੁਪਰੀਮ ਕੋਰਟ ਤੋਂ ਵੀ ਉੱਪਰ ਹੈ। ਅਕਾਲੀ ਦਲ ਜਿਹੜਾ ਜੀ, ਕਿਉਂਕਿ ਉਹਦੇ ਕੋਲੇ ਇੱਕੋ ਇੱਕ ਮੰਤਰਾਲਾ, ਉਹਦੇ ਕਰਕੇ ਉਹ ਨਹੀਂ ਬੋਲਿਆ ਜੀ ਕੋਈ ਵੀ। ਜਿਹੜਾ ਇੱਥੇ ਮਾੜੇ ਮੋਟੇ ਜਿਹੜੇ ਜੀ ਆ ਹੁਣ ਬਿਆਨ 5ਵੇਂ ਦਿਨ ਜਾ ਕੇ ਜਿਹੜੇ ਦਿੱਤੇ ਆ ਅਕਾਲੀ ਦਲ ਦੇ ਸੰਸਦ ਮੈਂਬਰ ਨੇ ਨਰੇਸ਼ ਗੁਜਰਾਲ, ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਦਿੱਲੀ ਪੁਲਿਸ ਜਿਹੜੀ ਹੈ ਜੀ ਉਹਦੇ ਵੱਲੋਂ ਘੱਟ ਗਿਣਤੀਆਂ ਦੀ ਜਾਨ ਤੇ ਮਾਲ ਦੀ ਰਖਵਾਲੀ ਨਹੀਂ ਕੀਤੀ ਗਈ। ਇਹ ਪੁਲਿਸ ਦਾ ਫੇਲਿਅਰ ਆ, ਔਰ 84 ਦੇ ਦੰਗਿਆਂ ਦੀ ਯਾਦ ਜਿਹੜੀ ਹੈ ਜੀ ਪੁਲਿਸ ਨੇ ਇੱਕ ਵਾਰੀ ਫੇਰ ਜਿਹੜੀ ਹੈ ਜੀ ਉਹ ਦਵਾਈ ਹੈ। ਨਰੇਸ਼ ਗੁਜਰਾਲ ਨੇ ਇਹ ਵੀ ਗੱਲ ਕਹੀ ਹੈ ਕਿ ਉਹਨਾਂ ਨੂੰ ਕਿਸੇ 11:30 ਵਜੇ ਕਿਸੇ ਦਾ ਫੋਨ ਆਇਆ ਸੀਗਾ ਕਿ ਮੌਜਪੁਰ ਤੇ ਗੌਂਡਾ ਚੌਂਕ ਦੇ ਵਿੱਚ ਘੱਟ ਗਿਣਤੀ ਭਾਈਚਾਰੇ ਦੇ 16 ਦੇ ਕਰੀਬ ਮੈਂਬਰ ਫਸੇ ਹੋਏ ਆ। ਬਾਹਰ ਹਿੰਸਾ ਦੇ ਉੱਤੇ ਉਤਾਰੂ ਜਿਹੜਾ ਹਜੂਮ ਹੈ ਉਹ ਘਰ ਦੇ ਵਿੱਚ ਦਾਖਲ ਹੋਣ ਦੇ ਯਤਨਾਂ ਦੇ ਵਿੱਚ ਜਿਹੜਾ ਜੀ ਉਹ ਹੈ। ਉਹਨੇ ਕਿਹਾ ਕਿ ਉਹਨੇ ਪੁਲਿਸ ਤੋਂ ਮੰਗੀ, ਪਰ ਮਦਦ ਮੰਗੀ ਉਹਨੇ ਗੁਜਰਾਲ ਹੋਰਾਂ ਨੇ, ਹਾਲਾਂਕਿ ਰਾਜ ਸਭਾ ਦੇ ਮੈਂਬਰ ਨੇ। 4 ਘੰਟਿਆਂ ਬਾਅਦ ਵੀ ਪੁਲਿਸ ਨੇ ਸ਼ਿਕਾਇਤ ਦੇ ਉੱਤੇ ਕੋਈ ਕਾਰਵਾਈ ਜਿਹੜੀ ਜੀ ਉਹ ਨਹੀਂ ਕੀਤੀ। ਉਧਰ ਜਿਹੜੇ ਜੱਜ ਮੁਰਲੀਧਰ ਜਿਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀਗਾ, ਉਹਨਾਂ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਉਹ ਹੋਈ, ਪਰ ਉੱਥੇ ਜੋ ਸੋਲਿਸਿਟਰ ਜਨਰਲ ਸਮਾਂ ਲੈਣਾ ਚਾਹੁੰਦੇ ਸੀ, ਇੱਕ ਕਿਸਮ ਜੀ ਜੋ ਸਮਾਂ ਜਿਹੜਾ ਜੀ ਲੈਣਾ ਚਾਹੁੰਦਾ ਸੀ ਸੋਲਿਸਿਟਰ ਜਨਰਲ, ਉਹ ਸਮਾਂ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਮਿਲ ਗਿਆ, ਔਰ 4 ਹਫ਼ਤੇ ਦਾ ਟਾਈਮ ਜਿਹੜਾ ਮਿਲ ਗਿਆ। ਔਰ 4 ਹਫ਼ਤਿਆਂ ਦੇ ਵਿੱਚ ਇਹ ਕਿਹਾ ਗਿਆ ਕਿ ਕੇਂਦਰ ਦੀ ਸਰਕਾਰ ਨੂੰ ਧਿਰ ਬਣਾਇਆ ਜਾਵੇ ਇਹਦੇ ਵਿੱਚ, ਤੇ ਜਿਹੜਾ ਰਾਜਨੀਤਿਕ ਲੋਕ ਜਿਨ੍ਹਾਂ ਨੇ ਜਿਹੜਾ ਜੀ ਉਹ ਜ਼ਹਿਰ ਉਗਲਿਆ ਸੀ, ਉਹਨਾਂ ਦੇ ਉੱਤੇ ਪਰਚਾ ਦਰਜ ਜਿਹੜਾ ਜੀ ਉਹ ਕਰਨ ਦੇ ਵਾਸਤੇ 4 ਹਫ਼ਤੇ ਦਾ ਟਾਈਮ ਜਿਹੜਾ ਮਿਲ ਗਿਆ। ਇਹੀ ਜਿਹੜਾ ਜੀ ਉਹ ਸੈਂਟਰ ਦੀ ਸਰਕਾਰ ਚਾਹੁੰਦੀ ਸੀ। ਹੁਣ ਤੱਕ ਜਿਹੜਾ ਇੱਥੇ ਮਾਹੌਲ ਹੈ ਜੀ ਉਹ ਬਹੁਤ ਗਮ ਵਾਲਾ ਬਣਿਆ ਹੋਇਆ ਹੈ। ਗੁਰੂ ਤੇਗ ਬਹਾਦਰ ਹੌਸਪੀਟਲ ਦਾ ਜਿਹੜਾ ਮੁਰਦਾ ਘਰ ਹੈ ਉਹਦੇ ਵਿੱਚ ਗਮਗੀਨ ਮਾਹੌਲ ਜਿਹੜਾ ਜੀ ਉਹ ਹੈ, ਔਰ 38 ਮੌਤਾਂ ਦੀ ਪੁਸ਼ਟੀ ਜਿਹੜੀ ਜੀ ਉਹ ਹੋ ਚੁੱਕੀ ਹੋਈ ਆ। 350 ਦੇ ਕਰੀਬ ਜਿਹੜੇ ਲੋਕ ਆ ਉਹ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜ਼ਖਮੀ ਜਿਹੜਾ ਜੀ ਉਹ ਪਏ ਹੈ ਜੀ। ਬਹੁਤ ਮਾੜੀ ਘਟਨਾਵਾਂ ਹੋਈਆਂ ਜੀ। ਅੱਗੇ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਤਾਹਿਰ ਹੁਸੈਨ ਤੇ ਕਪਲ ਦੇ ਖਿਲਾਫ ਕੇਸ ਦਰਜ। ਇਹ ਕਪਲ ਮਿਸ਼ਰਾ ਹੈ ਜੀ। ਵੈਸੇ ਆਮ ਆਦਮੀ ਪਾਰਟੀ ਦਾ ਜਿਹੜਾ ਕੌਂਸਲਰ ਹੈ ਉਹ ਤਾਹਿਰ ਹੁਸੈਨ ਹੈ ਜੀ। ਇਹ ਜਿਹੜੇ ਰਾਜਧਾਨੀ ਦਿੱਲੀ ਦੇ ਵਿੱਚ ਇੰਟੈਲੀਜੈਂਸ ਬਿਊਰੋ ਦੇ ਇੱਕ ਮੁਲਾਜ਼ਮ ਦੀ ਹੱਤਿਆ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗਣ ਤੋਂ ਬਾਅਦ ਜਿਹੜੀ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਆ, ਉਹਨੇ ਆਪਣੇ ਕੌਂਸਲਰ ਤਾਹਿਰ ਹੁਸੈਨ ਨੂੰ ਪੁਲਿਸ ਜਾਂਚ ਪੂਰੀ ਹੋਣ ਤੱਕ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਜਿਹੜਾ ਜੀ ਉਹ ਕਰ ਦਿੱਤਾ। IB ਦੇ ਮੁਲਾਜ਼ਮ ਅੰਕਿਤ ਸ਼ਰਮਾ ਦੀ ਲਾਸ਼ ਚਾਂਦਬਾਗ ਇਲਾਕੇ ਦੇ ਉਸ ਘਰ ਦੇ
ਨੇੜਲੇ ਨਾਲੇ ਦੇ ਵਿੱਚੋਂ ਮਿਲੀ ਸੀਗੀ ਜੀ। ਪੀੜਤ ਪਰਿਵਾਰ ਨੇ ਅੰਕਿਤ ਸ਼ਰਮਾ ਦੀ ਹੱਤਿਆ ਦੇ ਵਿੱਚ ਤਾਹਿਰ ਹੁਸੈਨ ਦਾ ਹੱਥ ਹੋਣ ਦਾ ਦੋਸ਼ ਜਿਹੜਾ ਜੀ ਉਹ ਲਾਇਆ ਸੀਗਾ। 356 ਤੇ 302 ਦੇ ਤਹਿਤ ਕੇਸ ਦਰਜ ਕੀਤਾ ਗਿਆ। ਪੁਲਿਸ ਨੇ ਉਹਦੇ ਘਰ ਨੂੰ ਸੀਲ ਕੀਤਾ ਹੈ। ਕੱਲ ਇਹ ਵੀ ਚਰਚਾਵਾਂ ਚੱਲਦੀਆਂ ਰਹੀਆਂ ਕਿ ਤਾਹਿਰ ਹੁਸੈਨ ਦੇ ਘਰ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਇੱਟਾਂ ਵੱਟੇ ਤੇ ਜਿਹੜੇ ਜੀ ਪੈਟਰੋਲ ਬੰਬ ਉਹ ਮਿਲੇ ਨੇ। ਜਦੋਂ ਕਿ ਜਿਹੜਾ ਤਾਹਿਰ ਹੁਸੈਨ ਹੈ ਉਹ ਅਜੇ ਤਾਂ ਪੁਲਿਸ ਦੀ ਤਫਤੀਸ਼ ਦੇ ਵਿੱਚ ਸ਼ਾਮਲ ਨਹੀਂ ਹੋਇਆ, ਪਰ ਉਹਨੇ ਕੁਛ ਜਿਹੜੀਆਂ ਇੰਟਰਵਿਊਜ਼ ਜ਼ਰੂਰ ਦਿੱਤੀਆਂ ਨੇ। ਉਹਦੇ ਵਿੱਚ ਉਹ ਇਹ ਕਹਿੰਦਾ ਹੈ ਕਿ ਉਹ ਤਾਂ ਉੱਥੋਂ 24 ਤਰੀਕ ਨੂੰ ਚਲੇ ਗਿਆ ਸੀਗਾ, ਕਿਉਂਕਿ ਉਹਦੇ ਘਰ ਨੂੰ ਘੇਰ ਲਿਆ ਸੀਗਾ ਜੀ ਦੰਗਾਕਾਰੀਆਂ ਨੇ। ਉਹਨੇ ਜਿਹੜਾ ਜੀ ਫੋਨ ਦੇ ਉੱਤੇ ਪੁਲਿਸ ਨੂੰ ਕੀਤੇ ਬਾਰ-ਬਾਰ ਫੋਨ ਤੇ ਪੁਲਿਸ ਦੇ ਅੱਗੋਂ ਦਿੱਤੇ ਗਏ ਰਿਸਪੌਂਸ ਦੀ ਰਿਕਾਰਡਿੰਗ ਵੀ ਜਿਹੜੀ ਹੈ ਜੀ ਉਹ ਸੁਣਾਈ ਆ। ਇਹ ਤਰੀਕਾਂ ਦੇ ਨਾਲ ਜਿਹੜੀ ਜੀ ਰਿਕਾਰਡਿੰਗ ਉਹਦੇ ਫੋਨ ਦੇ ਵਿੱਚ ਹੈ ਜੀ। ਉਹਨੇ ਇਹ ਵੀ ਕਿਹਾ ਕਿ ਜਦੋਂ ਪੁਲਿਸ ਦਾ ਰਿਸਪੌਂਸ ਨਹੀਂ ਸੀ ਤਾਂ ਉਹਨੇ ਸੰਜੇ ਸਿੰਘ ਨੂੰ ਵੀ ਫੋਨ ਕੀਤਾ ਸੀ ਔਰ ਉੱਥੋਂ ਉਹਨੂੰ ਕੱਢ ਕੇ ਜਿਹੜਾ ਜੀ ਉਹਦੇ ਸਾਥੀ ਲਗਾਏ ਨੇ ਤੇ 24 ਤਰੀਕ ਤੋਂ ਬਾਅਦ ਉਹ ਕਹਿੰਦਾ ਉੱਥੇ ਨਹੀਂ ਆਇਆ। ਉਹਨੇ ਇਹ ਗੱਲ ਕਹੀ ਹੈ ਕਿ ਜੇ ਘਰ ਪੁਲਿਸ ਜਿਹੜੀ ਹੈ ਜੀ ਉਹ ਸਹੀ ਤਫਤੀਸ਼ ਜਿਹੜੀ ਉਹ ਕਰੇ ਤੇ ਉਹ ਇਹਦੇ ਵਿੱਚ ਸ਼ਾਮਲ ਵੀ ਜਿਹੜਾ ਜੀ ਉਹ ਹੋਊਗਾ, ਭਾਵ ਕਿ ਉਹ ਇਸ ਤਫਤੀਸ਼ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਣ ਦੇ ਵਾਸਤੇ ਤਿਆਰ ਹੈ। ਦੂਜੇ ਪਾਸੇ ਜਿਹੜੀਆਂ ਮਾੜੀਆਂ ਤਕਰੀਰਾਂ ਔਰ ਜ਼ਹਿਰ ਉਗਲਣ ਵਾਲੀਆਂ ਤਕਰੀਰਾਂ ਜਿਹੜੀਆਂ ਕਰਨ ਦੇ ਦੋਸ਼ ਦੇ ਵਿੱਚ ਮੁਜ਼ੱਫਰਪੁਰ ਕੋਰਟ ਦੇ ਵਿੱਚ ਭਾਜਪਾ ਆਗੂ ਕਪਿਲ ਮਿਸ਼ਰਾ ਦੇ ਖਿਲਾਫ ਕੇਸ ਦਰਜ ਜਿਹੜਾ ਜੀ ਉਹ ਕੀਤਾ ਗਿਆ। ਜਿਹੜੇ ਇਹ ਮੁਜ਼ੱਫਰਪੁਰ ਬਿਹਾਰ ਦੇ ਵਿੱਚ ਸਮਾਜ ਸੇਵੀ ਜਿਹੜਾ ਐਮ ਰਾਜੂ ਨਈਅਰ ਆ ਉਹਦੇ ਵੱਲੋਂ ਦਾਇਰ ਕੇਸ ਦੇ ਵਿੱਚ ਦਾਅਵਾ ਜਿਹੜਾ ਜੀ ਕੀਤਾ ਗਿਆ ਕਿ ਮਿਸ਼ਰਾ ਦੀਆਂ ਨਫ਼ਰਤੀ ਤਕਰੀਰਾਂ ਕਰਕੇ ਦਿੱਲੀ ਦੇ ਵਿੱਚ ਦੰਗੇ ਤੇ ਅੱਗਜਨੀ ਜਿਹੜੀ ਹੋਈ, ਜਿਹਦੇ ਵਿੱਚ 38 ਜਾਨਾਂ ਜਿਹੜੀਆਂ ਗਈਆਂ ਔਰ 350 ਤੋਂ ਵੱਧ ਲੋਕ ਜਿਹੜੇ ਜੀ ਉਹ ਜ਼ਖਮੀ ਹੋ ਗਏ। ਇਸ ਕੇਸ ਦੀ ਸੁਣਵਾਈ ਹੁਣ 12 ਮਾਰਚ ਨੂੰ ਜਿਹੜੀ ਜੀ ਉਹ ਹੋਊਗੀ ਔਰ ਇਸੇ ਤਰੀਕੇ ਦੇ ਨਾਲ 4 ਹਫ਼ਤਿਆਂ ਦਾ ਜਿਹੜਾ ਸਮਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸੈਂਟਰ ਦੀ ਸਰਕਾਰ ਨੂੰ ਵੀ ਜਿਹੜਾ ਜੀ ਮਿਲਿਆ ਔਰ ਨੇੜੇ ਤੇੜੇ ਹੀ ਉਦੋਂ ਹੀ ਜਾ ਕੇ ਜਿਹੜੀ ਹੈ ਜੀ ਇਹ ਸੁਣਵਾਈ ਹੋਊਗੀ। ਇਹ ਅਦਾਲਤ ਦੇ ਰਾਹੀਂ ਕੇਸ ਦਰਜ ਹੋਇਆ ਪਰ ਅਜੇ ਦੂਜਾ ਕੇਸ ਜਿਹੜਾ ਜੀ ਉਹ ਦਿੱਲੀ ਦੇ ਵਿੱਚ ਕੋਈ ਦਰਜ ਕਪਿਲ ਮਿਸ਼ਰਾ ਦੇ ਉੱਤੇ ਨਹੀਂ ਜਿਹੜਾ ਜੀ ਉਹ ਕੀਤਾ ਗਿਆ। ਜੇ ਹੀ ਤਕਰੀਰਾਂ ਕਿਸੇ ਹੋਰ ਨੇ ਕੀਤੀਆਂ ਹੁੰਦੀਆਂ, ਕਿਸੇ ਘੱਟ ਗਿਣਤੀ ਵਾਲੇ ਨੇ, ਤੇ ਹੁਣ ਤੋਂ ਪਤਾ ਨਹੀਂ ਕਿੰਨੇ ਦੇਰ ਤੋਂ ਪਹਿਲਾਂ ਜੀ ਉਹਨੂੰ ਚੁੱਕ ਲਿਆ ਹੋਣਾ। ਕਈ ਇਲਜ਼ਾਮ ਲੱਗੇ ਹੋਣੇ ਸੀ ਉਸ ਦੇ ਉੱਤੇ ਤਾਂ। ਤੇ ਅੱਗੇ ਗੱਲ ਕਰਦੇ ਹਾਂ ਇੱਕ ਦਿੱਲੀ ਦੇ ਲਾਗੇ ਆ ਗੌਂਡਾ ਪਿੰਡ, ਉਸ ਦੇ ਵਿੱਚ ਇੱਕ ਦੂਜੇ ਦੀਆਂ ਜਾਨਾਂ ਬਚਾਈਆਂ ਲੋਕਾਂ ਨੇ। ਦੇਖੋ ਜਿੱਥੇ ਇੱਕ ਪਾਸੇ ਚੁਫੇਰੇ ਸੇਕ ਹੀ ਸੇਕ ਹੈ ਜੀ, ਉੱਥੇ ਕਿਤੇ ਕਿਤੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਵੀ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੇ ਇੱਕ ਦੂਸਰੇ ਦੀ ਮਦਦ ਜਿਹੜੀ ਜੀ ਉਹ ਕਿਵੇਂ ਕੀਤੀ। ਜਦੋਂ ਚੁਫੇਰੇ ਅੱਗਾਂ ਲਾਈਆਂ ਜਾ ਰਹੀਆਂ ਸੀ, ਕੀ ਦਿਹਾੜਾ ਜਿਹੜਾ ਜੀ ਉਹ ਪਿਆ ਹੋਇਆ ਸੀਗਾ, ਲੋਕ ਦਹਿਸ਼ਤ ਕਰਕੇ ਘਰਾਂ ਦੇ ਵਿੱਚ ਲੁਕੇ ਹੋਏ ਸੀ, ਤਾਂ ਉੱਤਰ ਪੂਰਬੀ ਦਿੱਲੀ ਦੇ ਜਿਹੜਾ ਗੌਂਡਾ ਪਿੰਡ ਦੇ ਵਿੱਚ ਭਗਤਾਂ ਮੁਹੱਲੇ ਦੇ ਵਿੱਚ ਭੀੜ ਨੇ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਰਹਿੰਦੇ ਸਥਾਨਕ ਲੋਕਾਂ ਨੇ ਇਹਨਾਂ ਦੀ ਜਿਹੜੀ ਇਹ ਕੋਸ਼ਿਸ਼ ਸੀ ਇਹ ਸਫਲ ਨਹੀਂ ਹੋਣ ਦਿੱਤੀ। ਭਗਤਾਂ ਮੁਹੱਲੇ ਦੇ ਲੋਕਾਂ ਨੇ ਫਿਰਕੂ ਏਕਤਾ ਦੀ ਮਿਸਾਲ ਜਿਹੜੀ ਸੀ ਉਹ ਕਾਇਮ ਕੀਤੀ। ਹਿੰਦੂ ਭਾਈਚਾਰੇ ਦੇ ਲੋਕਾਂ ਨੇ 12 ਮੁਸਲਿਮ ਪਰਿਵਾਰਾਂ ਨੂੰ ਹਿੰਸਕ ਭੀੜ ਤੋਂ ਸੁਰੱਖਿਅਤ ਬਚਾ ਕੇ ਰੱਖਿਆ ਔਰ ਇਹ ਲੋਕ ਦਿਨ ਰਾਤ ਉਹਨਾਂ ਦੀ ਸੁਰੱਖਿਆ ਲਈ ਪਹਿਰਾ ਜਿਹੜਾ ਉਹ ਦੇ ਰਹੇ ਆ। ਇਸ ਮੁਹੱਲੇ ਦੇ ਵਿੱਚ 3 ਮੁਸਲਿਮ ਪਰਿਵਾਰਾਂ ਦੇ ਆਪਣੇ ਮਕਾਨ ਨੇ, ਬਾਕੀ ਸਾਰੇ ਪਰਿਵਾਰ ਕਿਰਾਏ ਦੇ ਮਕਾਨਾਂ ਦੇ ਵਿੱਚ ਰਹਿੰਦੇ ਆ। ਇੰਨੀ ਹਿੰਸਾ ਹੋਣ ਦੇ ਬਾਵਜੂਦ ਇੱਥੇ ਹਿੰਦੂ ਮੁਸਲਿਮ ਭਾਈਚਾਰਿਆਂ ਦੇ ਲੋਕ ਇੱਕ ਦੂਜੇ ਨੂੰ ਗਲੇ ਮਿਲਦੇ ਆ, ਇੱਕੋ ਮੰਜੀ ਦੇ ਉੱਤੇ ਬਹਿ ਕੇ ਜਿਹੜੀਆਂ ਜੀ ਉਹ ਗੱਲਾਂ ਵੀ ਕਰਦੇ ਆ। ਬੁਲੰਦ ਸ਼ਹਿਰ ਦੇ ਰਹਿਣ ਵਾਲੀ ਅਸਲ 'ਚ ਜਿਹੜੀ ਅਲੀ ਫਾਤਮਾ ਉਹ ਕਹਿੰਦੀ ਹੈ ਕਿ ਇਸ ਮੁਹੱਲੇ ਦੇ ਵਿੱਚ ਪਿਛਲੇ 22 ਸਾਲਾਂ ਤੋਂ ਉਹ ਰਹਿ ਰਹੀ ਆ। ਬਾਹਰ ਚੌਂਕ ਦੇ ਵਿੱਚ ਹਿੰਸਾ ਵਾਪਰ ਰਹੀ ਸੀ ਤਾਂ ਪਿੰਡ ਦੇ ਲੋਕਾਂ ਨੇ ਉਹਨਾਂ ਦੀ ਹਿਫਾਜ਼ਤ ਕੀਤੀ, ਜਿਹਦੇ ਕਰਕੇ ਦੰਗਾਕਾਰੀਆਂ ਨੇ ਇਸ ਏਰੀਏ ਦੇ ਵਿੱਚ ਆਉਣ ਦੀ ਹਿੰਮਤ ਜਿਹੜੀ ਜੀ ਉਹ ਨਹੀਂ ਪਈ। ਜਿਹੜਾ ਅਸਗਰ ਅਲੀ ਆ ਉਹ ਇਹ ਕਹਿੰਦਾ ਕਿ ਉਹ ਪੂਰੇ ਤਰੀਕੇ ਦੇ ਨਾਲ ਇਸ ਮੁਹੱਲੇ ਦੇ ਵਿੱਚ ਸੁਰੱਖਿਅਤ ਨੇ, ਸਾਡੇ ਮਨਾਂ ਦੇ ਵਿੱਚ ਕੋਈ ਡਰ ਨਹੀਂ ਗਾ ਕਿਉਂਕਿ ਇੱਥੇ ਭਾਈਚਾਰਾ ਜਿਹੜਾ ਜੀ ਉਹ ਇਕੱਠਾ ਰਹਿੰਦਾ। 35 ਸਾਲਾਂ ਤੋਂ ਇਸੇ ਮੁਹੱਲੇ ਦੇ ਵਿੱਚ ਕਿਰਾਏ ਦੇ ਉੱਤੇ ਰਹਿ ਰਹੇ ਬਜ਼ੁਰਗ ਜਿਹੜੇ ਨੇ ਉਹ ਇਹ ਕਹਿੰਦੇ ਆ ਕਿ ਮੈਂ ਇੱਥੇ ਕਦੀ ਅਸੁਰੱਖਿਅਤ ਜਿਹੜਾ ਜੀ ਉਹ ਮਹਿਸੂਸ ਨਹੀਂ ਕੀਤਾ। ਇੱਥੇ ਸਾਰੇ ਧਰਮਾਂ ਤੇ ਜਾਤਾਂ ਦੇ ਲੋਕ ਇੱਕ ਪਰਿਵਾਰ ਦੇ ਵਾਂਗ ਜਿਹੜਾ ਰਹਿੰਦੇ ਆ। ਉਹ ਵੀ ਕਹਿੰਦੇ ਕਿ ਅਸੀਂ ਇੱਥੇ ਆਪਣੀਆਂ ਧੀਆਂ ਦੇ ਵਿਆਹ ਕੀਤੇ, ਇੱਥੇ ਹੀ ਆਖਰੀ ਸਾਹ ਜਿਹੜਾ ਜੀ ਉਹ ਲੈਣਾ। ਪਰ ਜਿਹੜੀ ਹਿੰਸਾ ਹੈ ਜੀ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਕੁਝ ਟਾਵੀਆਂ ਮਿਸਾਲਾਂ ਜ਼ਰੂਰ ਮਿਲਦੀਆਂ ਨੇ। ਇੱਕ CCTV ਫੁਟੇਜ ਇਸ ਵੇਲੇ ਬੜੀ ਵਾਇਰਲ ਹੋਈ ਆ ਜਿਹਦੇ ਵਿੱਚ
ਇੱਕ ਸਿੱਖ ਪਰਿਵਾਰ ਜਿਹੜਾ ਜੀ ਉਹ ਮੁਸਲਿਮ ਨੂੰ ਭੀੜ ਦੇ ਵਿੱਚੋਂ ਜਿਹੜਾ ਜੀ ਉਹ ਕੱਢਦਾ। ਜਿਹੜੀ ਭੀੜ ਹੈ ਉਹ 35-40 ਲੋਕਾਂ ਦੀ ਹੈ, ਪਰ ਉਹ 3 ਜਾਣੇ ਜਿਹੜੇ ਘਰ ਦੇ ਮੈਂਬਰ ਆ ਸਿੱਖ ਪਰਿਵਾਰ ਦੇ, ਉਹ ਉਹਨੂੰ ਅੰਦਰ ਵਾੜ ਕੇ ਆਪ ਬੂਹੇ ਦੇ ਮੂਹਰੇ ਜਿਵੇਂ ਮਨੁੱਖੀ ਚੇਨ ਬਣਾਈ ਦੀ ਹੈ ਜੀ, ਉਸ ਤਰੀਕੇ ਦੇ ਨਾਲ ਬਣਾ ਕੇ ਖੜੇ ਆ ਕਿ ਸਾਡੇ ਹੁੰਦਿਆਂ ਇਸ ਵਿਅਕਤੀ ਨੂੰ ਤੁਸੀਂ ਕਿਤੇ ਨਹੀਂ ਲਿਜਾ ਸਕਦੇ। ਭੀੜਾਂ ਕਿਉਂਕਿ ਬਾਹਰੋਂ ਆਈਆਂ ਸਨ, ਉਹਨਾਂ ਦਾ ਮਕਸਦ ਦੰਗੇ ਭੜਕਾਉਣਾ ਸੀ। ਇੱਕ ਸੜਕ ਹੈ, ਇੱਕ ਪਾਸੇ ਮਿਸਟਰ ਸ਼ਰਮਾ ਦਾ ਪੈਟਰੋਲ ਪੰਪ ਹੈ, ਉਹ ਸਾਰਾ ਸਾੜ ਕੇ ਜਿਹੜਾ ਜੀ ਉਹ ਰਾਖ ਕਰ ਦਿੱਤਾ ਗਿਆ। ਸੜਕ ਕ੍ਰੋਸ ਕਰੋ ਤੇ ਦੂਜੇ ਪਾਸੇ ਅਬਦੁਲ ਹਮੀਦ ਹੈ ਜੀ, ਉਹਦੀ ਇੱਕ ਫਲਾਂ ਦੀ ਦੁਕਾਨ ਹੈ ਤੇ ਉੱਤੇ ਉਹਦਾ ਘਰ ਹੈ, ਉਹ ਸਾੜ ਕੇ ਜਿਹੜਾ ਜੀ ਉਹ ਸੁਆਹ ਕਰ ਦਿੱਤਾ ਗਿਆ। ਉੱਥੇ ਇਹ ਨਹੀਂ ਹੈ ਕਿ ਕਿਹੜੇ ਫਿਰਕੇ ਦੇ ਨਾਲ, ਕਿਹੜੇ ਧਰਮ ਦੇ ਨਾਲ ਜਿਹੜੀ ਉਹ ਜਾਇਦਾਦ ਸੀ, ਉਹਨਾਂ ਦਾ ਕੰਮ ਜਿਹੜਾ ਜੀ ਮਹਿਜ਼ ਅੱਗਾਂ ਲਾਉਣਾ ਤੇ ਨੁਕਸਾਨ ਕਰਨਾ ਸੀ, ਉਹ ਉਹਨਾਂ ਨੇ ਕੀਤਾ। ਬਿਲਕੁਲ ਜੀ, ਪਹਾੜੇ ਤੇ ਆਏ ਲੋਕ ਇਸ ਤਰ੍ਹਾਂ ਹੀ ਹੁੰਦੇ ਆ ਨਾ, ਫਿਰ ਜਿਹੜਾ ਮੂਹਰੇ ਆ ਗਿਆ ਉਹਦਾ ਹੀ ਫਨਾ। ਤੇ ਅੱਗੇ ਗੱਲ ਕਰਦੇ ਹਾਂ ਕਰਤਾਰਪੁਰ ਸਾਹਿਬ ਆਉਣ ਜਾਣ ਵਾਲਿਆਂ ਦੀ ਜਿਹੜੀ ਚੈਕਿੰਗ ਹੁੰਦੀ ਆ, ਉਸ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਰੌਲਾ ਰੱਪਾ। ਐਕਚੁਅਲੀ ਜੀ ਇਹ ਮਾਮਲਾ ਜੁੜਿਆ ਹੋਇਆ DGP ਸਾਹਿਬ ਦੇ ਬਿਆਨ ਦੇ ਨਾਲ। ਜਿਹੜਾ ਬਿਆਨ ਚਰਚਾ ਦਾ ਵਿਸ਼ਾ ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਬਣਿਆ ਸੀਗਾ, ਜਿਹਦੇ ਵਿੱਚ ਉਹ ਕਹਿੰਦੇ ਸੀ 6 ਘੰਟਿਆਂ ਦੇ ਵਿੱਚ ਉੱਥੋਂ ਅੱਤਵਾਦੀ ਬਣ ਕੇ ਆ ਜਾਂਦੇ ਆ। ਗੁਰਦਾਸਪੁਰ ਡਿਸਟ੍ਰਿਕਟ ਦੇ ਕੁਝ ਪਰਿਵਾਰ ਐਸੇ ਨੇ ਜੀ ਜਿਨ੍ਹਾਂ ਨੂੰ ਕੱਲ ਮੈਂ ਗੱਲ ਕੀਤੀ ਕਿ ਉਹਨਾਂ ਦੀ ਪੁੱਛਗਿੱਛ ਪਹਿਲਾਂ ਤਾਂ ਘਰ ਜਾ ਕੇ ਹੁੰਦੀ ਸੀ, ਮੁੜ ਕੇ ਹੈਰਾਨੀ ਵਾਲੀ ਗੱਲ ਜਿਹੜੀ ਇਹ ਸੀ ਕਿ ਇਹ ਪੁੱਛਗਿੱਛ ਦੇ ਵਾਸਤੇ ਉਹਨਾਂ ਨੂੰ ਸੱਦਣਾ ਜਿਹੜਾ ਜੀ ਉਹ ਥਾਣੇ ਦੇ ਵਿੱਚ ਸ਼ੁਰੂ ਕਰ ਦਿੱਤਾ। ਉੱਥੋਂ ਹੀ ਇਹ ਮਾਮਲਾ ਜਿਹੜਾ ਜੀ ਉਹ ਭਖਿਆ ਔਰ ਇਹਨੇ ਵਿਧਾਨ ਸਭਾ ਦੇ ਵਿੱਚ ਵੀ ਜਿਹੜੀ ਦੀ ਉਹ ਵੱਡੀ ਬਹਿਸ ਛੇੜੀ। DGP ਦਿਨਕਰ ਗੁਪਤਾ ਹੋਰਾਂ ਨੂੰ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਦਿੱਤੀ ਗਈ ਕਲੀਨ ਚਿੱਟ ਜਿਹੜੀ ਸੀ ਉਹ ਇੱਕ ਵਾਰੀ ਫੇਰ ਚਰਚਾ ਦਾ ਵਿਸ਼ਾ ਜਿਹੜੀ ਸੀ ਉਹ ਬਣੀ। ਜਿਹੜੀਆਂ ਵਿਰੋਧੀ ਧਿਰਾਂ ਨੇ, ਆਮ ਆਦਮੀ ਪਾਰਟੀ ਨੇ ਔਰ ਅਕਾਲੀ ਦਲ ਜਿਹੜਾ ਜੀ, ਇਹਨਾਂ ਦੋਨਾਂ ਨੇ ਇਸ ਮਾਮਲੇ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਵੱਡਾ ਰੌਲਾ ਰੱਪਾ ਪਾਇਆ। ਮੁੱਖ ਮੰਤਰੀ ਇੱਕ ਵਾਰੀ ਫੇਰ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਨਹੀਂ ਸੀ ਹੈਗੇ, ਅੱਜ ਆਉਂਦੇ ਨੇ ਤੇ ਇਹਨਾਂ ਗੱਲਾਂ ਦਾ ਜਵਾਬ ਦਿੰਦੇ ਨੇ ਜਾਂ ਨਹੀਂ, ਇਹ ਜਿਹੜਾ ਜੀ ਉਹ ਵੇਖਣਾ ਹੋਊਗਾ। ਪਰ ਇੰਨਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਜਿਹੜਾ ਸੀਗਾ ਜੀ ਉਹ ਸਰਕਾਰ ਦਾ ਬਚਾਅ ਕਰਨ ਦਾ ਯਤਨ ਕੀਤਾ। ਇਹ ਗੱਲ ਆਖੀ ਕਿ ਜੀ ਜਿਹੜੀ IB ਦੀ ਇੱਕ ਚਿੱਠੀ ਵੀ ਉਹਨਾਂ ਨੇ ਵਿਖਾਈ ਕਿ ਉਹਦੇ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ। ਹੁਣ IB ਡਾਇਰੈਕਟਲੀ ਤੌਰ ਦੇ ਉੱਤੇ ਆਪਣੀ ਜਾਂਚ ਕਰਦੀ ਹੈ ਜੀ, ਉਹ ਥਾਣਿਆਂ ਨੂੰ ਨਹੀਂ ਕਹਿੰਦੀ ਕਿ ਤੁਸੀਂ ਆਹ ਜਿਹੜਾ ਕਰੋ ਜਾ ਕੇ। ਇਹ ਥਾਣਿਆਂ ਦੇ ਵੱਲੋਂ ਜਿਹੜਾ ਜੀ ਉਹ ਸੱਦਿਆ ਜਾ ਰਿਹਾ ਜਾਂ ਜਿਹੜੀ ਲੋਕਾਂ ਨੂੰ ਤੰਗ ਪਰੇਸ਼ਾਨ ਜਿਹੜਾ ਉਹ ਕੀਤਾ ਜਾ ਰਿਹਾ। ਜਿਹੜਾ ਸਵਾਲ ਇਹ ਆ ਕਿ ਇਹ ਉਠਾਉਣਾ ਵੀ ਬਣਦਾ ਸੀਗਾ ਜੀ, ਬੜਾ ਇਹ ਜਾਇਜ਼ ਹੈ ਜਿਹੜਾ ਉੱਠਿਆ ਇਹ ਮਾਮਲਾ, ਕਿਉਂਕਿ ਨਹੀਂ ਤਾਂ ਅਦਰਵਾਈਜ਼ ਹੋਣਾ ਕੀ ਆ, ਜੇ ਇਹ ਮਾਮਲਾ ਜਿਹੜਾ ਜੀ ਵੱਡੇ ਪੱਧਰ ਦੇ ਉੱਤੇ ਨਹੀਂ ਉੱਠਦਾ ਤਾਂ ਕਿਸੇ ਨਾ ਕਿਸੇ ਨੂੰ ਇਸ ਮਾਮਲੇ ਦੇ ਵਿੱਚ ਫਸਾ ਲਿਆ ਜਾਊਗਾ। ਫਸਾ ਇਹੋ ਲਿਆ ਜਾਊਗਾ ਕਿ ਇਹ ਜੀ ਉੱਥੇ ਮਿਲਿਆ ਸੀ ਔਰ ਇਹਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ। ਉਹ ਆਪਣੇ ਬਿਆਨ ਨੂੰ ਜਿਹੜਾ ਜੀ ਉਹ ਜਾਇਜ਼ ਠਹਿਰਾਉਣ ਦੇ ਵਾਸਤੇ ਵੀ ਵੇਖਿਆ, ਮੈਂ ਕਿਹਾ ਸੀਗਾ ਕਿ ਉੱਥੇ 6 ਘੰਟਿਆਂ ਦੇ ਵਿੱਚ ਜਿਹੜਾ ਜੀ ਉਹ ਅੱਤਵਾਦੀ ਬਣਾ ਕੇ ਭੇਜਦੇ ਆ। ਇਹ ਉਹਦੇ ਵਿੱਚੋਂ ਨਿਕਲੀ ਹੋਈ ਜਿਹੜੀ ਜੀ ਉਹ ਸਾਰੀ ਵਾਰਤਾ ਹੈ ਇੱਕ ਕਿਸਮ ਦੇ ਨਾਲ, ਜੋ ਪੁਲਿਸ ਨੂੰ ਜਿਹੜਾ ਜੀ ਇਹ ਆਖਿਆ ਗਿਆ ਕਿ ਉੱਥੋਂ ਆਉਂਦੇ ਜਿਹੜੇ ਲੋਕ ਨੇ ਉਹਨਾਂ ਦੀ ਖੋਲ ਕੇ ਛਾਣਬੀਣ ਜਿਹੜੀ ਜੀ ਉਹ ਕੀਤੀ ਜਾਵੇ ਔਰ ਤੰਗ ਪਰੇਸ਼ਾਨ ਜਿਹੜਾ ਜੀ ਉਹ ਉਹਨਾਂ ਨੂੰ ਕੀਤਾ ਜਾ ਰਿਹਾ। ਇੱਕ ਗੱਲ ਜਿਹੜੀ ਆ ਜੀ ਇੱਥੇ ਇਹ ਲੋਕ ਭੁੱਲ ਰਹੇ ਨੇ ਕਿ ਇਹ ਬੜਾ ਸੈਂਸਿਟਿਵ ਜਿਹੜਾ ਜੀ ਉਹ ਪਾਰਟ ਹੈ, ਲੋਕਾਂ ਦੇ ਦਿਲਾਂ ਦੇ ਨਾਲ ਜੁੜਿਆ ਹੋਇਆ ਪਾਰਟ ਹੈ। ਉਹਨਾਂ ਲੋਕਾਂ ਦੇ ਜਿਨ੍ਹਾਂ ਨੇ 70 ਸਾਲ ਜਿਹੜੀਆਂ ਉਹ ਅਰਦਾਸਾਂ ਕੀਤੀਆਂ ਨੇ, ਉਹ ਕੋਈ ਉੱਥੇ ਅੱਤਵਾਦੀ ਬਣਨ ਦੇ ਵਾਸਤੇ ਨਹੀਂ ਜਿਹੜਾ ਜੀ ਉਹ ਜਾਂਦੇ, ਉੱਥੇ ਇੱਕ ਸਜਦਾ ਕਰਨ ਦੇ ਵਾਸਤੇ ਜਾਂਦੇ ਨੇ। ਕਿੰਨੇ ਧਰਮਾਂ ਦੇ ਜਿਹੜੇ ਜੀ ਲੋਕ ਨੇ ਜਿਹੜੇ ਮੁਲਕ ਤੋਂ ਬਾਹਰ ਆਪਣੇ ਧਰਮ ਦੇ ਅਸਥਾਨ ਦੇ ਉੱਤੇ ਜਾਂਦੇ ਆ, ਕਿ ਕਦੀ ਉਹਨਾਂ ਦੀ ਇਹੋ ਜਿਹੀ ਚੈਕਿੰਗ ਹੋਈ ਹੈ? ਇੱਕ ਦੂਸਰਾ ਪੁਆਇੰਟ ਇਹਦੇ ਵਿੱਚ ਇਹ ਆ ਕਿ ਜਦੋਂ ਇੱਥੋਂ ਜਿਹਨੇ ਕਰਤਾਰਪੁਰ ਮੱਥਾ ਟੇਕਣ ਜਾਣਾ, ਉਹਦੀ ਜਿਹੜੀ ਵੈਰੀਫਿਕੇਸ਼ਨ ਹੈ ਉਹ ਪੰਜਾਬ ਪੁਲਿਸ ਕਰਦੀ ਹੈ। ਜਦੋਂ ਪੰਜਾਬ ਪੁਲਿਸ ਉਹ ਵੈਰੀਫਿਕੇਸ਼ਨ ਜਿਹੜੀ ਦੀ ਉਹ ਕਰਦੀ ਹੈ ਔਰ ਜਿੰਨੇ ਬੇਹੂਦਾ ਟਾਈਪ ਦੇ ਸਵਾਲ ਉਸ ਵੈਰੀਫਿਕੇਸ਼ਨ ਦੇ ਵਾਸਤੇ ਪੁੱਛੇ ਜਾਂਦੇ ਆ, ਜੇ ਪੁੱਛਣ ਤੋਂ ਬਾਅਦ ਵੀ ਉਹਨਾਂ ਨੂੰ ਇਹ ਲੱਗਦਾ ਕਿ ਇਹ ਬੰਦਾ ਜਿਹੜਾ ਜੀ ਉਹ ਸ਼ੱਕੀ ਹੈ, ਤੇ ਸਵਾਲ ਤਾਂ ਸਭ ਤੋਂ ਪਹਿਲਾਂ ਪੁਲਿਸ ਦੀ ਉਸ ਵੈਰੀਫਿਕੇਸ਼ਨ ਦੇ ਉੱਤੇ ਉੱਠਣਾ ਚਾਹੀਦਾ ਕਿ ਉਹਨਾਂ ਨੇ ਫਿਰ ਵੈਰੀਫਿਕੇਸ਼ਨ ਕਾਹਦੀ ਕੀਤੀ। ਜੇ ਉਹਨਾਂ ਦੇ ਵੱਲੋਂ ਹਰੀ ਝੰਡੀ ਹੋਈ ਤੇ ਉਹ ਬੰਦੇ ਜਿਹੜਾ ਜੀ ਉੱਥੇ ਜਾ ਕੇ ਆਏ, ਇਹ ਤੰਗ ਪਰੇਸ਼ਾਨ ਕਰਨ ਦਾ ਨਵਾਂ ਰਾਹ ਜਿਹੜਾ ਜੀ ਉਹ ਲੱਭਿਆ ਗਿਆ। ਬਿਲਕੁਲ ਜੀ, ਲੋਕਾਂ ਨੂੰ ਡਰਾਉਣ ਧਮਕਾਉਣ ਦਾ ਆ ਕਿ ਲੋਕੀ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਜਾਣਾ ਬੰਦ ਕਰਨ।
ਅੱਗੇ ਕਰਦੇ ਹਾਂ ਜੀ ਨਵਜੋਤ ਸਿੱਧੂ ਦੀ ਗੱਲ। ਉਸ ਦੀ ਜਿਹੜੀ ਪ੍ਰੈਸ ਰਿਲੀਜ਼ ਉਹਨਾਂ ਨੇ ਕੀਤੀ ਆ, ਪੰਜਾਬ ਦੀ ਸਿਆਸਤ ਤੇ ਉਸ ਦਾ ਕੀ ਅਸਰ ਹੋਊਗਾ? ਦੇਖੋ, ਇਹ ਜਿਹੜੀ ਪ੍ਰੈਸ ਰਿਲੀਜ਼ ਆ, ਇਹਨੇ ਚਰਚਾ ਤਾਂ ਵੱਡਾ ਜਿਹੜਾ ਜੀ ਉਹ ਛੇੜਿਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿ ਕਿਉਂਕਿ ਇਹਦੇ ਕੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਜੀ ਉਹ ਗੈਰ ਹਾਜ਼ਰ ਹੋਣਾ ਵਿਧਾਨ ਸਭਾ ਦੇ ਵਿੱਚੋਂ, ਇਹਦੇ ਨਾਲ ਵੀ ਜਿਹੜਾ ਜੀ ਇਹ ਜੋੜਿਆ ਜਾ ਰਿਹਾ ਔਰ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੀ ਮੁਲਾਕਾਤ ਕਿਸੇ ਸਮੇਂ ਵੀ ਜਿਹੜੀ ਹੈ ਜੀ ਉਹ ਹੋ ਸਕਦੀ ਆ ਹਾਈ ਕਮਾਂਡ ਦੇ ਨਾਲ। ਇਹਦੇ ਜਿਹੜੇ ਲਫ਼ਜ਼ ਨੇ ਉਹਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ। ਇੱਕ ਤਾਂ ਸਟਾਰਟਿੰਗ ਦੇ ਵਿੱਚ ਜਿਹੜਾ ਇਹ ਆਖਿਆ ਗਿਆ ਕਿ ਮੈਨੂੰ ਤਲਬ ਕੀਤਾ ਜਿਹੜਾ ਜੀ ਉਹ ਗਿਆ। ਇਹ ਤਲਬ ਲਫ਼ਜ਼ ਜਿਹੜਾ ਜੀ ਉਹ ਆਪਣੇ ਆਪ ਦੇ ਵਿੱਚ ਇੱਕ ਕਹਾਣੀ ਕਹਿੰਦਾ। ਅਗਲੀ ਗੱਲ ਜਿਹੜੀ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਲਿਖੀ ਹੈ ਕਿ ਇੱਕ ਰੋਡ ਮੈਪ ਮੈਂ ਹਾਈ ਕਮਾਂਡ ਨੂੰ ਦਿਖਾਇਆ ਕਿ ਪੰਜਾਬ ਮੌਜੂਦਾ ਮਾੜੀ ਸਿਚੁਏਸ਼ਨ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਨਿਕਲ ਸਕਦਾ। ਹੁਣ ਨਵਜੋਤ ਸਿੰਘ ਸਿੱਧੂ ਹੋਰੀ ਇੱਕ MLA ਨੇ ਸਿਰਫ, ਔਰ ਉਹਨਾਂ ਦੇ ਵੱਲੋਂ ਹਾਈ ਕਮਾਂਡ ਨੂੰ ਰੋਡ ਮੈਪ ਜਿਹੜਾ ਜੀ ਉਹ ਦਿਖਾਉਣਾ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਜੀ, ਵੱਡਾ ਜਿਹੜਾ ਉਹ ਸਵਾਲ ਹੈ ਕਿ ਉਹ ਰੋਡ ਮੈਪ ਕਿਉਂ ਦਿਖਾ ਰਹੇ ਨੇ। ਕੀ ਹਾਈ ਕਮਾਂਡ ਨੇ ਉਹਨਾਂ ਨੂੰ ਤਲਬ ਕਰਕੇ ਉਹ ਰੋਡ ਮੈਪ ਪੁੱਛਿਆ? ਔਰ ਰੋਡ ਮੈਪ ਉਦੋਂ ਦਿਖਾਇਆ ਜਾਂਦਾ ਜਦੋਂ ਇੱਕ ਰੋਡ ਮੈਪ ਜਿਹੜਾ ਜੀ ਉਹ ਫੇਲ ਹੋਵੇ। ਔਰ ਇਹ ਤਾਂ ਪਤਾ ਹੈ ਕਿ ਕਾਂਗਰਸ ਦੀ ਸਰਕਾਰ ਪੰਜਾਬ ਵਾਲੀ ਉਹਦਾ ਚੱਕਾ ਗਿੜ ਨਹੀਂ ਰਿਹਾ ਜੀ। ਪੰਜਾਬ ਦੇ ਵਿੱਚ ਚੁਫੇਰੇ ਤੋਂ ਜਿਹੜਾ ਜੀ ਉਹ ਫੇਲ ਹੋ ਰਹੀ ਹੈ ਜਿਹੜੀ ਸਰਕਾਰ। ਜਿਹੜੇ ਦੋਸ਼ ਵੀ ਨੇ, ਬਸ ਤੁਹਾਡੇ 10 ਸਾਲ ਤੁਸੀਂ ਕੁਛ ਨਹੀਂ ਕੀਤਾ, ਉਹ ਕਹਿੰਦੇ ਤੁਸੀਂ 3 ਸਾਲ ਕੁਛ ਨਹੀਂ ਜਿਹੜਾ ਜੀ ਕੀਤਾ। ਇੱਥੇ ਹੀ ਕਹਾਣੀ ਖੜੀ ਹੈ। ਕਈ ਕੁਝ ਜਿਹੜਾ ਜੀ ਇਸ ਪ੍ਰੈਸ ਰਿਲੀਜ਼ ਤੋਂ ਬਾਅਦ ਚੱਲੀ ਜਾ ਰਿਹਾ, ਕਈ ਕਨਸੋਆਂ ਆ ਰਹੀਆਂ ਨੇ। ਇਹ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਡਿਪਟੀ ਮੁੱਖ ਮੰਤਰੀ ਜਿਹੜਾ ਉਹ ਲਾਇਆ ਜਾ ਸਕਦਾ ਹੈ। ਸਵਾਲ ਇਹ ਹੈ ਕਿ ਡਿਪਟੀ ਮੁੱਖ ਮੰਤਰੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਅੰਡਰ ਹੋਣਗੇ। ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਅੰਡਰ ਉਹ ਡਿਪਟੀ CM ਬਣਦੇ ਆ ਤਾਂ ਸਵਾਲ ਇਹ ਹੋਊਗਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਨੂੰ ਚੱਲਣ ਦੇਣਗੇ, ਜਿਹੜਾ ਕਿ ਪਹਿਲਾਂ ਉਹਨਾਂ ਨੂੰ ਚੱਲਣ ਨਹੀਂ ਦਿੱਤਾ ਗਿਆ। ਜੇ ਮੁੜ ਕੇ ਨਹੀਂ ਚੱਲਣ ਦਿੱਤਾ ਜਿਹੜਾ ਜੀ ਉਹ ਜਾਂਦਾ ਤੇ ਕਾਂਗਰਸ ਦਾ ਜਿਹੜਾ ਇਹ ਅੰਦਰੂਨੀ ਭੇੜ ਆ ਇਹ 2022 ਤੱਕ ਨਹੀਂ ਮੁੱਕਣਾ ਜੀ, ਜਾਂ ਉਹਦੇ ਨੇੜੇ ਤੇੜੇ ਤੱਕ ਨਹੀਂ ਮੁੱਕਣਾ। ਉਸ ਤੋਂ ਬਾਅਦ ਕਾਂਗਰਸ ਜਿਹੜੀ ਹੈ ਜੀ ਉਹ ਕੀ ਕਰੂਗੀ? ਦੂਜੀ ਕਨਸੋਆਂ ਜਿਹੜੀਆਂ ਜੀ ਇਹ ਚੱਲ ਰਹੀਆਂ ਨੇ ਕਿ ਕੀ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਜਿਹੜਾ ਜੀ ਉਹ ਲਾਇਆ ਜਾ ਸਕਦਾ। ਉੱਥੇ ਸਵਾਲ ਜਿਹੜਾ ਜੀ ਇਹ ਅੜਦਾ ਕਿ ਮੌਜੂਦਾ ਪ੍ਰਧਾਨ ਜਿਹੜੇ ਸੁਨੀਲ ਜਾਖੜ ਨੇ ਉਹਨਾਂ ਨੂੰ, ਉਹ ਸੀਨੀਅਰ ਆਗੂਆਂ ਦੇ ਵਿੱਚ ਆਉਂਦੇ ਆ, ਉਹਨਾਂ ਨੂੰ ਫਿਰ ਐਡਜਸਟ ਕਿੱਥੇ ਕੀਤਾ ਜਾਊਗਾ? ਕੇਂਦਰ ਦੇ ਵਿੱਚ ਜੇ ਐਡਜਸਟ ਕਰਨ ਦੀ ਗੱਲ ਹੈ ਤਾਂ ਕੇਂਦਰ ਦੇ ਵਿੱਚ ਤਾਂ ਅਜੇ ਚੋਣਾਂ ਬਹੁਤ ਦੂਰ ਨੇ, ਉਹ ਉੱਥੇ ਕਿਉਂ ਜਾਣਗੇ? ਦੂਸਰਾ, ਇਹ ਪੰਜਾਬ ਦੇ ਵਿੱਚ ਜਿਹੜਾ ਇੱਕ ਵੱਡੇ ਭਾਈਚਾਰੇ ਦੀਆਂ ਵੋਟਾਂ ਦੀ ਉੱਤੇ ਟੇਕ ਰਹਿੰਦੀ ਆ ਕਾਂਗਰਸ ਦੀ, ਉਹ ਹਿੰਦੂ ਭਾਈਚਾਰੇ ਦੀਆਂ ਵੋਟਾਂ ਨੇ। ਉਹ ਇੱਕ ਹਿੰਦੂ ਭਾਈਚਾਰੇ ਦਾ ਫੇਸ ਹੈ ਸੁਨੀਲ ਜਾਖੜ ਹੋਰੀ। ਉਹਨਾਂ ਨੂੰ ਇਸ ਉੱਚ ਅਹੁਦੇ ਤੋਂ ਲਾ ਕੇ ਫਿਰ ਕਿੱਥੇ ਜਿਹੜਾ ਐਡਜਸਟ ਕੀਤਾ ਜਾਊਗਾ, ਜਾਂ ਐਡਾ ਰਿਸਕ ਜਿਹੜਾ ਜੀ ਉਹ ਕਾਂਗਰਸ ਲੈ ਸਕਦੀ ਹੈ? ਇਹ ਸਵਾਲ ਹੈ। ਹੁਣ ਸਭ ਤੋਂ ਅਹਿਮ ਗੱਲ ਇਹਦੇ ਵਿੱਚ ਇਹ ਆ ਕਿ ਕੀ ਨਵਜੋਤ ਸਿੰਘ ਸਿੱਧੂ ਹੋਰੀ ਇਸ ਮਸਲੇ ਦੇ ਉੱਤੇ ਮਹਿਜ਼ ਪ੍ਰੈਸ ਰਿਲੀਜ਼ ਕਰਨ ਤੱਕ ਸੀਮਿਤ ਹੈ? ਜੇ ਤਾਂ ਉਹ ਆ ਕੇ ਘਰੇ ਫੇਰ ਵੜ ਜਾਂਦੇ ਆ ਔਰ ਅਗਲੇ ਕੁਝ ਮਹੀਨਿਆਂ ਤੱਕ ਨਹੀਂ ਬੋਲਦੇ ਜਿਹੜਾ ਜੀ, ਫੇਰ ਤਾਂ ਇਹ ਹੋਊਗਾ ਜੀ ਕਿ ਇਹਦੇ ਵਿੱਚੋਂ ਕੁਝ ਨਹੀਂ ਜਿਹੜਾ ਕੱਢਣ ਪਾਉਣ ਨੂੰ ਹੈਗਾ। ਜੇ ਨਵਜੋਤ ਸਿੰਘ ਸਿੱਧੂ ਹੋਰਾਂ ਦੀਆਂ ਸਰਗਰਮੀਆਂ ਜਿਹੜੀਆਂ ਸ਼ੁਰੂ ਹੁੰਦੀਆਂ ਨੇ ਤਾਂ ਉਹ ਉਹਨਾਂ ਨੂੰ ਬੂਸਟ ਜਿਹੜਾ ਜੀ ਉਹ ਕਰ ਸਕਦੀਆਂ ਨੇ, ਉਹਨਾਂ ਦੀ ਜਿਹੜਾ ਜੀ ਕਾਰਗੁਜ਼ਾਰੀ ਨੂੰ। ਔਰ ਇਹਦੇ ਵਿੱਚ ਇੱਕ ਅਹਿਮ ਪੁਆਇੰਟ ਇਹ ਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਇਹ ਪ੍ਰੈਸ ਰਿਲੀਜ਼ ਜਿਹੜੀ ਆ ਜੀ ਉਹਨੇ ਉਹਨਾਂ ਸਾਰੀਆਂ ਜਿਹੜੀਆਂ ਕਿਆਸ ਰਾਈਆਂ ਸੀਗੀਆਂ ਉਹਨਾਂ ਦੇ ਉੱਤੇ ਫੁੱਲ ਸਟਾਪ ਜਿਹੜਾ ਜੀ ਉਹ ਲਾ ਦਿੱਤਾ। ਜਿਹੜੀਆਂ ਕਹਿੰਦੀਆਂ ਸੀਗੀਆਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਹ ਜਾ ਸਕਦੇ ਆ ਜਾਂ ਜਾ ਰਹੇ ਆ, ਉਹਨਾਂ ਨੂੰ CM ਦਾ ਫੇਸ ਜਿਹੜਾ ਜੀ ਉਹ ਐਲਾਨਿਆ ਜਾ ਸਕਦਾ, ਜਾਂ ਟਕਸਾਲੀ ਅਕਾਲੀ ਦਲ ਵਾਲੇ ਕਹਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਸਾਡੇ ਵਾਲੇ ਸਾਈਡ ਦੇ ਉੱਤੇ ਆਉਣ। ਇੱਕ ਗੱਲ ਇਹ ਕਲੀਅਰ ਹੋ ਗਈ ਕਿ ਉਹ ਰਹਿਣਗੇ ਤਾਂ ਕਾਂਗਰਸ ਦੇ ਨਾਲ ਹੀ। ਪਰ ਜੇ ਕਾਂਗਰਸ ਇਹ ਵੀ ਸੋਚਦੀ ਹੈ ਕਿ 2022 ਤੋਂ ਪਹਿਲਾਂ ਉਹਨਾਂ ਨੂੰ CM ਦਾ ਫੇਸ ਅਨਾਉਂਸ ਕੇ ਉਹ ਚੋਣਾਂ ਲੜੂਗੀ ਤੇ ਉਦੋਂ ਤੱਕ ਕਾਂਗਰਸ ਦਾ ਮੌਜੂਦਾ ਹਾਲਾਤਾਂ ਦੇ ਮੁਤਾਬਕ ਇੰਨਾ ਕੁ ਨੁਕਸਾਨ ਹੋ ਚੁੱਕਾ ਹੋਊਗਾ ਕਿ ਕਾਂਗਰਸ ਦਾ ਮੁੜ ਕੇ ਉੱਠ ਸਕਣਾ ਔਖਾ ਹੋਊਗਾ। ਬਿਲਕੁਲ ਜੀ, ਬਿਲਕੁਲ। ਬਹੁਤ ਸਾਰੇ ਲੋਕਾਂ ਨੇ ਤਾਂ ਉਹਨੂੰ CM ਬਣਾ ਵੀ ਦਿੱਤਾ ਸੀਗਾ। ਮੁਫਤ ਦੇ ਵਿੱਚ ਸਲਾਹਾਂ ਤਾਂ ਬਹੁਤ ਦੇਰ ਤੋਂ ਦਿੱਤੀਆਂ ਜਾ ਰਹੀਆਂ। ਤਾਂ ਅੱਗੇ ਕਰਦੇ ਹਾਂ, ਵੱਡੇ ਲੋਕ, ਅਮੀਰ ਲੋਕ, ਵੱਡੇ ਘਰ ਤੇ ਵੱਡੇ ਬਿੱਲ। ਬਿਲਕੁਲ ਜੀ, ਮਹਿੰਗੀ ਬਿਜਲੀ ਦਾ ਸੇਕ ਸਾਰੇ ਹੀ ਘਰਾਂ ਨੂੰ ਜਿਹੜਾ ਜੀ ਉਹ ਲੱਗ ਰਿਹਾ, ਔਰ ਵੱਡੇ ਘਰਾਂ ਨੂੰ ਵੀ ਜਿਹੜਾ ਜੀ ਉਹ ਨਹੀਂ ਲੱਗਦਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਰਿਹਾਇਸ਼ ਹੈ ਤੇ ਉਹਦੇ ਬਿਜਲੀ ਦਾ ਬਿੱਲ ਜਿਹੜਾ ਜੀ ਕਾਫੀ ਵੱਡਾ ਹੈ। ਬਾਦਲਾਂ ਨੂੰ ਵੀ ਜਿਹੜੀ ਮਹਿੰਗੀ ਬਿਜਲੀ ਆ ਉਹ ਚੁੱਭਦੀ ਨਹੀਂ। ਆਮ ਬੰਦੇ ਦੇ ਤਾਂ ਜਿਹੜਾ ਜੀ ਉਹ ਠੰਡ ਦੇ ਵਿੱਚ ਵੀ ਪਸੀਨੇ ਆ ਜਾਂਦੇ ਆ ਬਿਜਲੀ ਦੇ ਬਿੱਲ ਵੇਖ ਕੇ।
ਔਰ ਪੰਜਾਬ 'ਚ ਬਿਜਲੀ ਬਿੱਲ ਜਿਹੜਾ ਜੀ ਉਹ ਵੱਡੇ ਮਸਲਾ ਬਣਦੇ ਜਾ ਰਹੇ ਨੇ। ਵੱਡੇ ਘਰਾਂ 'ਚ ਘਾਟਾ ਨਹੀਂ ਗਾ, ਜਿਹਦੇ ਕਰਕੇ ਵੱਡੇ ਪਰਿਵਾਰਾਂ ਲਈ ਬਿਜਲੀ ਦੇ ਬਿੱਲ ਤਾਰਨੇ ਕੋਈ ਮੁਸ਼ਕਲ ਨਹੀਂ। ਮੁਸ਼ਕਲ ਤਾਂ ਆਮ ਬੰਦੇ ਦੇ ਵਾਸਤੇ ਜਿਹੜੀ ਹੈ ਜੀ ਉਹ ਬਣੀ ਹੋਈ ਆ। ਚੰਡੀਗੜ੍ਹ ਦੇ ਨੇੜੇ ਸਿਸਵਾਂ ਦੇ ਵਿੱਚ ਪ੍ਰਾਈਵੇਟ ਰਿਹਾਇਸ਼ ਜਿਹੜੀ ਹੈ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਸਾਰੀ ਆ, ਜਿੱਥੇ ਉਹ ਆਪਣੀ ਦੋਸਤ ਜਿਹੜੀ ਜੀ ਪਾਕਿਸਤਾਨ ਵਾਲੀ ਉਹਦੇ ਨਾਲ ਰਹਿੰਦੇ ਆ। ਔਰ ਵੇਰਵਿਆਂ ਦੇ ਅਨੁਸਾਰ ਇਸ ਪ੍ਰਾਈਵੇਟ ਰਿਹਾਇਸ਼ ਦਾ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਕਨੈਕਸ਼ਨ ਜੁਲਾਈ 2019 ਦੇ ਵਿੱਚ ਲਿਆ, ਜਿਹਦਾ ਬਿਜਲੀ ਲੋਡ 140 ਕਿਲੋਵਾਟ ਹੈ। ਔਰ ਅਮਰਿੰਦਰ ਸਿੰਘ ਹੋਰਾਂ ਦੀ ਰਿਹਾਇਸ਼ ਦੇ ਬਿਜਲੀ ਬਿੱਲਾਂ ਦੀ ਜੇ ਔਸਤ ਦੇਖੀਏ ਤਾਂ ਮੁੱਖ ਮੰਤਰੀ ਪ੍ਰਤੀ ਘੰਟਾ 250 ਰੁਪਏ ਦੀ ਬਿਜਲੀ ਬਾਲਦੇ ਆ, ਔਰ ਇੱਕ ਦਿਨ ਦਾ ਬਿਜਲੀ ਦਾ ਬਿੱਲ 6100 ਰੁਪਏ ਜਿਹੜਾ ਜੀ ਉਹ ਤਾਰਦੇ ਆ। ਇਸ ਨਵੀਂ ਰਿਹਾਇਸ਼ ਦੇ ਉੱਤੇ ਜਨਵਰੀ 2020 ਮਹੀਨੇ ਦੀ ਖਪਤ ਜਿਹੜੀ ਆ 33,260 ਯੂਨਿਟ ਹੈ। ਰੋਜ਼ ਦਾ ਬਿੱਲ ਤਕਰੀਬਨ 8584 ਰੁਪਏ ਜੇ ਉਹਨੂੰ ਤੁਸੀਂ ਐਵਰੇਜ ਜਿਹੜੀ ਜੀ ਉਹ ਕੱਢਦੇ ਆ। ਫਰਵਰੀ ਮਹੀਨੇ ਦਾ ਬਿਜਲੀ ਦਾ ਬਿੱਲ ਵੀ 27000 ਯੂਨਿਟਾਂ ਜਿਹੜੀਆਂ ਜੀ ਉਹਨੂੰ ਪਾਰ ਕੀਤਾ। ਔਰ ਜੁਲਾਈ 19 ਤੋਂ 31 ਦਸੰਬਰ 19 ਤੱਕ ਦਾ ਇਸ ਰਿਹਾਇਸ਼ ਦਾ ਬਿੱਲ 6,52,000 ਰੁਪਏ ਜਿਹੜਾ ਜੀ ਉਹ ਆਇਆ, ਜੋ ਕਿ 159 ਦਿਨਾਂ ਦੀ ਬਿਜਲੀ ਖਪਤ ਹੈ। ਔਰ ਇਹਨਾਂ 6 ਮਹੀਨਿਆਂ ਦੇ ਦੌਰਾਨ ਜੇ ਕੈਲਕੂਲੇਸ਼ਨ ਦੇਖੀਏ ਤਾਂ ਮੁੱਖ ਮੰਤਰੀ ਨੇ ਰੋਜ਼ 4103 ਰੁਪਏ ਦੀ ਬਿਜਲੀ ਜਿਹੜੀ ਜੀ ਉਹ ਬਾਲੀ ਆ। ਔਰ ਕਨੈਕਸ਼ਨ ਚਾਲੂ ਹੋਣ ਤੋਂ ਫਰਵਰੀ ਮਹੀਨੇ ਤੱਕ ਅਮਰਿੰਦਰ ਸਿੰਘ ਹੋਰਾਂ ਦਾ ਰੋਜ਼ ਦਾ ਜਿਹੜਾ ਬਿੱਲ ਆ ਉਹ 5500 ਰੁਪਏ ਇਸ ਪ੍ਰਾਈਵੇਟ ਘਰ ਦਾ ਜਿਹੜਾ ਜੀ ਉਹ ਰਿਹਾ। ਔਰ ਇੰਨੀ ਜਿਹੜਾ ਜੀ ਉਹ ਬਿਜਲੀ ਦਾ ਬਿੱਲ ਹੀ ਜਿਹੜਾ ਉਹ ਦਿੱਤਾ ਜਾ ਰਿਹਾ। VIP ਪਿੰਡ ਬਾਦਲ ਦੇ ਵਿੱਚ ਜਿਹੜੀ ਬਾਦਲ ਪਰਿਵਾਰ ਦੀ ਰਿਹਾਇਸ਼ ਹੈ ਉਹਦਾ ਬਿਜਲੀ ਦਾ ਬਿੱਲ ਵੀ ਜਿਹੜਾ ਜੀ ਉਹ ਰਾਜੇ ਨਾਲੋਂ ਘੱਟ ਨਹੀਂਗਾ ਜੀ। ਬਾਦਲਾਂ ਦੀ ਰਿਹਾਇਸ਼ ਦਾ ਬਿਜਲੀ ਦਾ ਲੋਡ 180 ਕਿਲੋਵਾਟ ਹੈ, ਔਰ 140 ਕਿਲੋਵਾਟ ਕੈਪਟਨ ਅਮਰਿੰਦਰ ਸਿੰਘ ਦਾ, ਇਹਨਾਂ ਦਾ 180 ਕਿਲੋਵਾਟ ਹੈ। ਔਰ ਜਿਹੜਾ ਆਖਰੀ ਬਿਜਲੀ ਬਿੱਲ ਇਸ ਪਰਿਵਾਰ ਨੇ ਭਰਿਆ ਜੀ ਉਹ 2,12,000 ਦਾ। ਬਾਦਲ ਪਰਿਵਾਰ ਦੇ ਵੱਲੋਂ ਰੋਜ਼ 6838 ਰੁਪਏ ਦੀ ਬਿਜਲੀ ਜਿਹੜੀ ਜੀ ਉਹ ਤਕਰੀਬਨ ਫੂਕੀ ਜਾਂਦੀ ਹੈ। ਔਰ ਪ੍ਰਤੀ ਘੰਟਾ ਬਿਜਲੀ ਦਾ ਬਿੱਲ ਜਿਹੜਾ ਜੀ 284 ਰੁਪਏ ਤਾਰਿਆ ਗਿਆ। ਹੁਣ ਬਿਜਲੀ ਦਾ ਬਿੱਲ 6 ਮਾਰਚ ਤੱਕ ਭਰਨਾ, ਉਹ ਵੀ 1,31,000 ਰੁਪਏ ਜਿਹੜਾ ਜੀ ਉਹ ਬਣਿਆ ਹੋਇਆ। 14,492 ਯੂਨਿਟਾਂ ਜਿਹੜੀਆਂ ਜੀ ਉਹ ਉਹਨਾਂ ਨੇ ਫੂਕੀਆਂ ਨੇ ਜੀ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਦਲ ਪਰਿਵਾਰ ਦੇ ਵੱਲੋਂ ਸੋਲਰ ਪਲਾਂਟ ਦੀ ਬਿਜਲੀ ਪਾਵਰਕਾਮ ਨੂੰ ਦਿੱਤੀ ਜਾਂਦੀ ਹੈ, ਇਹਦੇ ਬਦਲੇ ਦੇ ਵਿੱਚ ਜਿਹੜੀ ਜੀ ਉਹ ਬਿਜਲੀ ਲਈ ਜਾਂਦੀ ਹੈ। ਇਹਨਾਂ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਮੋਟੇ ਜਿਹੜੇ ਜੀ ਉਹ ਆ ਰਹੇ ਆ। ਪਰ ਇਹ ਹੈ ਜੀ ਕਿ ਜਿੱਦਾਂ ਜਾਇਦਾਦ ਜਿੰਨਾ ਪੈਸਾ ਇਹਨਾਂ ਨੇ ਜਿਹੜਾ ਜੀ ਉਹ ਇਕੱਠਾ ਕੀਤਾ ਹੋਇਆ, ਉਹਦੇ ਵਾਸਤੇ ਤਾਂ ਇਹ ਜਸਟ ਮੂੰਗਫਲੀ ਦੇ ਦਾਣਿਆਂ ਵਾਲੀ ਜਿਹੜੀ ਜੀ ਉਹ ਗੱਲ ਹੈ। ਪਰ ਇਹਦੇ ਵਿੱਚ ਪਿਸ ਜਿਹੜੇ ਜੀ ਉਹ ਰਹੇ ਆ ਉਹ ਆਮ ਲੋਕ ਪਿਸ ਰਹੇ ਆ। ਉਹ ਪਿਸ ਇਸ ਤਰ੍ਹਾਂ ਜਿਹੜਾ ਜੀ ਉਹ ਰਹੇ ਆ ਕਿ ਇੱਕ ਬਿਜਲੀ ਜਿਹੜੀ ਇੱਕ ਲਾਈਟ ਤੇ ਇੱਕ ਪੱਖੇ ਦੇ ਬਿੱਲ ਵੀ ਜਿਹੜੇ ਆ ਜੀ ਉਹ 5-5000 ਰੁਪਏ ਨੂੰ ਆ ਰਿਹਾ। ਹੁਣ ਜਿਹੜਾ ਮਜ਼ਦੂਰੀ ਕਰਨ ਵਾਲਾ ਜਿਹਨੇ ਰੋਜ਼ 200-250 ਰੁਪਇਆ ਜਿਹੜਾ ਜੀ ਉਹ ਲਿਆਉਣਾ, ਉਹ ਇੰਨੇ ਬਿਜਲੀ ਦੇ ਬਿੱਲ ਜਿਹੜੇ ਜੀ ਉਹ ਕਿੱਥੋਂ ਦੇਊਗਾ? ਉਹ ਰੋਟੀ ਖਵਾਊਗਾ ਆਪਣੇ ਬੱਚਿਆਂ ਨੂੰ ਜਾਂ ਬਿਜਲੀ ਦੇ ਬਿੱਲ ਜਿਹੜੇ ਜੀ ਉਹ ਦੇਊਗਾ? ਇਹਨਾਂ ਵਾਸਤੇ ਕੋਈ ਮੁਸ਼ਕਲ ਨਹੀਂ ਗੀ, ਇਹਨਾਂ ਵਾਸਤੇ ਕੋਈ ਮੁਸੀਬਤ ਨਹੀਂ। ਮੁਸੀਬਤ ਆਮ ਬੰਦੇ ਦੇ ਵਾਸਤੇ ਜਿਹੜੀ ਜੀ ਉਹ ਬਣੀ ਹੋਈ। ਬਿਲਕੁਲ ਜੀ, ਉਸ ਤੇ ਕੀਤਾ ਵੀ ਕੁਛ ਨਹੀਂ ਜਾ ਰਿਹਾ। ਤਾਂ ਅੱਗੇ ਗੱਲ ਕਰਦੇ ਹਾਂ, ਤਰਨ ਰੈਲੀ ਦੇ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਏਅਰਪੋਰਟ ਬਣਾ ਦਿੱਤੇ ਤਾਂ ਕਿ ਜਿਹੜੇ ਨੌਜਵਾਨ ਆ ਉਹ ਬਾਹਰ ਜਾ ਸਕਣ। ਦੇਖੋ, ਕੁਛ ਜਦੋਂ ਕਹਿਣ ਨੂੰ ਨਾ ਹੋਵੇ ਤੇ ਫਿਰ ਬੇਥਵੀਆਂ ਜਿਹੜੀਆਂ ਦੀ ਉਹ ਹੁੰਦੀਆਂ ਨੇ। ਇਹ ਕਹਿਣ ਨੂੰ ਜਿਹੜੀਆਂ ਦੀ ਕੀਤੀਆਂ ਜਾ ਰਹੀਆਂ ਨੇ ਰੋਸ ਰੈਲੀਆਂ, ਅਸਲ ਦੇ ਵਿੱਚ ਜਿਹੜਾ ਤੁਸੀਂ ਇਹ ਕਹਿ ਲਓ ਕਿ ਅਕਾਲੀ ਦਲ ਦੇ ਵਿਚਾਲੇ ਜਿਹੜਾ ਪਾਟਕ ਪਿਆ, ਜੋ ਨੁਕਸਾਨ ਅਕਾਲੀ ਦਲ ਦਾ ਟਕਸਾਲੀ ਕਰ ਰਹੇ ਆ ਜਾਂ ਢੀਂਡਸਾ ਪਰਿਵਾਰ ਜਿਹੜਾ ਜੀ ਮਾਲਵੇ ਵਾਲੇ ਖੇਤਰ 'ਚ ਕਰ ਰਿਹਾ, ਮਾਝੇ 'ਚ ਟਕਸਾਲੀ ਜਿਹੜਾ ਜੀ ਉਹ ਕਰ ਰਹੇ ਆ, ਉਹਨੂੰ ਥੱਲਣ ਦੇ ਵਾਸਤੇ ਸੁਖਬੀਰ ਸਿੰਘ ਬਾਦਲ ਹੋਰੀ ਇਹ ਰੈਲੀਆਂ ਕਰ ਰਹੇ ਆ। ਉਹਦੇ ਵਿੱਚ ਸਰਕਾਰ ਦੇ ਉੱਤੇ ਤਾਂ ਕਿੰਨੇ ਕੁ ਹਮਲੇ ਜਿਹੜੇ ਜੀ ਉਹ ਕੀਤੇ ਜਾਂਦੇ ਆ ਉਹ ਪਤਾ ਹੀ ਹੈ। ਅਜੀਬੋ ਗਰੀਬ ਬਿਆਨ ਜਿਹੜੇ ਜੀ ਉਹ ਚਰਚਾ ਦੇ ਵਿੱਚ ਜ਼ਰੂਰ ਜਿਹੜੇ ਉਹ ਹੈਗੇ ਆ। ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਜੀ ਉਹ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਆਉਣ ਦਿਓ, ਪੰਜਾਬ ਦੇ ਵਿੱਚ ਸਿੱਖਿਆ ਮੁਫਤ ਕਰ ਦਿੱਤੀ ਜਿਹੜੀ ਜੀ ਉਹ ਜਾਊਗੀ। 10 ਸਾਲ ਰਾਜ ਕੀਤਾ, ਉਦੋਂ ਕਿਹੜੀ ਸਿੱਖਿਆ ਮੁਫਤ ਜਿਹੜੀ ਉਹ ਹੋਈ ਸੀ ਕਿਸੇ ਨੂੰ ਨਹੀਂ ਪਤਾ ਜੀ। ਇਹ ਵੀ ਕਹਿੰਦੇ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਵਿਦੇਸ਼ਾਂ ਦੇ ਵਿੱਚ ਚਲੇ ਜਾਣ, ਉਹਦੇ ਵਾਸਤੇ ਅਕਾਲੀ ਦਲ ਨੇ ਆਪਣੇ ਰਾਜ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਇੰਟਰਨੈਸ਼ਨਲ ਏਅਰਪੋਰਟ ਜਿਹੜੇ ਜੀ ਉਹ ਬਣਾ ਕੇ ਦਿੱਤੇ। ਭਾਵ ਕੋ ਇੱਕ ਤਰੀਕੇ ਨਾਲ ਇਹ ਕਹਿ ਰਿਹਾ ਕਿ ਇੱਥੇ ਜੇ ਕੋਈ ਮਾੜਾ ਮੋਟਾ ਪੜ੍ਹਿਆ ਲਿਖਿਆ ਹੈਗਾ ਉਹ ਇੱਥੋਂ ਚਲੇ ਜਾਵੇ, ਅਸੀਂ ਉਹਦੇ ਵਾਸਤੇ ਏਅਰਪੋਰਟ ਬਣਾਤੇ ਆ। ਜਿਹੜੇ ਕੋਈ ਇੱਥੇ ਬਾਅਦ ਦੇ ਵਿੱਚ ਅਨਪੜ੍ਹ ਰਹਿ ਜਾਣਗੇ ਉਹਨਾਂ ਦੀਆਂ ਵੋਟਾਂ ਕਿਵੇਂ ਖਰੀਦਣੀਆਂ ਸਾਨੂੰ ਪਤਾ। ਇੱਥੇ ਹੀ ਜਿਹੜਾ
ਉਹਨਾਂ ਦੇ ਇੱਕ ਨੇਤਾ ਨੇ ਇਸ ਵੇਲੇ ਕਤਲ ਕੇਸ ਜਿਹੜਾ ਜੀ ਉਹ ਭੁਗਤ ਰਹੇ। ਉਹਨੇ ਵੀ ਜਿਹੜੀ ਜੀ ਇੱਥੇ ਇੱਕ ਅਜੀਬੋ ਗਰੀਬ ਬਿਆਨ ਜਿਹੜੇ ਜੀ ਉਹ ਦਿੱਤੇ ਵਿਰਸਾ ਸਿੰਘ ਵਲਟੋਹੇ ਨੇ। ਉਹਨੇ ਇਸ ਰੈਲੀ ਦੇ ਵਿੱਚ ਜਿਹੜਾ ਜੀ ਇਹ ਗੱਲ ਆਖੀ ਕਿ 10 ਸਾਲ ਆਪਣੀ ਸਰਕਾਰ ਰਹੀ, ਕੋਈ ਬਿਜਲੀ ਮਹਿਕਮੇ ਵਾਲਾ ਨਹੀਂ ਗਿਆ ਔਰ ਤੁਹਾਡੇ ਘਰਾਂ ਦੇ ਵਿੱਚ ਨਾ ਕੋਈ ਟੈਨਸ਼ਨ ਸੀ ਤੁਹਾਡੇ ਦੇ ਉੱਤੇ, ਨਾ ਕੋਈ ਚਿੰਤਾ ਸੀ। ਸਿੱਧੇ ਆ ਜਿਹੜੀਆਂ ਜੀ ਉਹ ਕੁੰਡੀਆਂ ਤੁਹਾਡੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ। ਇਹ ਵੀ ਕਹਿਤਾ ਕਿ ਅਸੀਂ 5 ਰੁਪਏ ਯੂਨਿਟ ਬਿਜਲੀ ਦਿੰਦੇ ਸੀ, ਕੈਪਟਨ ਸਰਕਾਰ ਨੇ 17 ਵਾਰੀ ਜਿਹੜਾ ਜੀ ਉਹ ਬਿਜਲੀ ਦੇ ਰੇਟ ਜਿਹੜੇ ਵਧਾ ਦਿੱਤੇ। ਇਹ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਜੀ ਉਹ ਕਹਿ ਰਹੇ ਆ ਸੁਖਬੀਰ ਸਿੰਘ ਬਾਦਲ ਹੋਰੀ ਕਿ ਤੁਹਾਡੇ ਘਰਾਂ ਦੇ ਵਿੱਚ ਕੋਈ ਨਹੀਂ ਸੀ ਜਾਂਦਾ ਚੈੱਕ ਕਰਨ ਦੇ ਵਾਸਤੇ, ਤੁਹਾਡੀਆਂ ਕੁੰਡੀਆਂ ਜਿਹੜੀਆਂ ਉਹ ਸਿੱਧੀਆਂ ਲੱਗੀਆਂ ਹੋਈਆਂ ਸੀ ਰੱਬ ਦੇ ਨਾਲ। ਉਹ ਤਾਰਾਂ ਵੱਲ ਨੂੰ ਇਸ਼ਾਰਾ ਕਰਕੇ ਜਿਹੜਾ ਜੀ ਉਹ ਕਹਿ ਰਹੇ ਸੀ। ਵਿਰਸਾ ਸਿੰਘ ਵਲਟੋਹਾ ਜਿਹੜਾ ਜੀ ਉਹ ਕਹਿੰਦਾ ਕਿ ਸਾਡੇ ਰਾਜ ਦੇ ਵਿੱਚ ਤੁਹਾਡੀਆਂ ਕੁੰਡੀਆਂ ਲੱਗੀਆਂ ਰਹਿੰਦੀਆਂ ਸੀ, ਅਫਸਰ ਵੇਖਦੇ ਤੱਕ ਨਹੀਂ ਸੀ। 2017 ਦੇ ਵਿੱਚ ਤੁਸੀਂ ਸਾਡੀ ਕੁੰਡੀ ਲਾਹੀ ਤੇ ਹੁਣ 3 ਸਾਲਾਂ ਤੋਂ ਕਾਂਗਰਸ ਸਰਕਾਰ ਨੇ ਤੁਹਾਡੇ ਘਰਾਂ ਦੀਆਂ ਕੁੰਡੀਆਂ ਜਿਹੜੀਆਂ ਦੀ ਉਹ ਲਾ ਦਿੱਤੀ। ਇਹ ਵੀ ਕਹਿਤਾ ਵਿਰਸਾ ਸਿੰਘ ਵਲਟੋਹਾ ਨੇ ਕਿ ਜੇ ਮੁੜ ਕੇ ਕੁੰਡੀਆਂ ਲਾਉਣੀਆਂ ਨੇ ਤੇ ਸਾਡਾ ਜਿਹੜਾ ਦੀ ਉਹ ਸਾਥ ਦਿਓ। ਇਹ ਬੇਖਬੀਆਂ ਜਿਹੜੀਆਂ ਜੀ ਇਹ ਮਾਰੀਆਂ ਜਾ ਰਹੀਆਂ ਨੇ, ਲੋਕਾਂ ਨੂੰ ਗੈਰ ਕਾਨੂੰਨੀ ਕੰਮ ਕਰਨ ਦੇ ਵਾਸਤੇ ਜਿਹੜਾ ਜੀ ਉਹ ਉਕਸਾਇਆ ਜਾ ਰਿਹਾ ਹੈ। ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀ ਉਦੋਂ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਇਹ ਵੀ ਬਿਆਨ ਜਿਹੜਾ ਜੀ ਸੀਗਾ, ਜਿੱਥੋਂ ਵਿਧਾਨ ਸਭਾ ਦੀ ਚੋਣ ਲੜ ਰਹੇ ਸੀਗੇ ਕਿ ਤੁਹਾਡੇ ਮੋਟਰਸਾਈਕਲ ਤੁਸੀਂ ਲੈ ਜਾਓ, ਕੋਈ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ, ਕੋਈ ਕਾਗਜ਼ ਪੱਤਰ ਵਿਖਾਉਣ ਦੀ ਲੋੜ ਨਹੀਂ। ਜੇ ਸਾਡੀ ਸਰਕਾਰ ਆ ਗਈ ਪੰਜਾਬ 'ਚ ਜਿੱਥੇ ਮਰਜ਼ੀ ਜਿਹੜਾ ਜੀ ਉਹ ਤੁਰੇ ਫਿਰੇ। ਇਹ ਤਾਂ ਹਾਲਾਤ ਜਿਹੜੇ ਜੀ ਇਹਨਾਂ ਨੇਤਾਵਾਂ ਦੇ ਬਣੇ ਹੋਏ ਆ, ਜਿੱਥੇ ਕਿਹਾ ਜਾ ਸਕਦਾ ਕਿ ਅਕਲ ਜਿਹੜੀ ਆ ਜਦੋਂ ਘਾਹ ਚਰਨ ਚਲੇ ਜਾਂਦੀ ਹੈ ਤੇ ਫਿਰ ਇਹੀ ਹਾਲ ਹੁੰਦਾ। ਜ਼ਿੰਮੇਵਾਰੀਆਂ ਤਾਂ ਕਦੀ ਸਮਝੀਆਂ ਨਹੀਂ ਨਾ। ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਅਵਾਰਾ ਪਸ਼ੂਆਂ ਦੀ, ਉਸ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਵੱਡਾ ਹੰਗਾਮਾ। ਐਕਚੁਅਲੀ ਅਵਾਰਾ ਪਸ਼ੂ ਜਿਹੜੇ ਆ ਜੀ ਉਹ ਪੰਜਾਬ ਦੇ ਵਿੱਚ ਕਿਵੇਂ ਨੁਕਸਾਨ ਕਰ ਰਹੇ ਆ, ਇਹਦੀਆਂ ਤਾਂ ਬਹੁਤ ਸਾਰੀਆਂ ਖਬਰਾਂ ਨੇ। ਨਾ ਸਿਰਫ ਕਿਸਾਨਾਂ ਦੇ ਵਾਸਤੇ ਮੁਸੀਬਤ ਬਣੇ ਹੋਏ ਆ, ਬਲਕਿ ਇਹ ਅਵਾਰਾ ਪਸ਼ੂ ਰੋਜ਼ ਸੜਕਾਂ ਦੇ ਉੱਤੇ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਵੱਜਦੇ ਫਿਰਦੇ ਆ ਔਰ ਕਿੰਨੀਆਂ ਮੌਤਾਂ ਜਿਹੜੀਆਂ ਜੀ ਉਹ ਹੋ ਰਹੀਆਂ ਨੇ ਪੰਜਾਬ ਦੇ ਵਿੱਚ। ਐਕਚੁਅਲੀ ਅਵਾਰਾ ਜਿਹੜਾ ਜੀ ਪਸ਼ੂਆਂ ਨੂੰ ਲੈ ਕੇ ਜਿਹੜਾ ਸੀਗਾ ਇੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਹ ਮੰਗ ਉਠਾਈ ਕਿ ਜਿਹੜੀਆਂ ਅਮਰੀਕਨ ਗਾਵਾਂ ਤੇ ਸਾਂਭ ਨੇ ਉਹਨਾਂ ਨੂੰ ਸਲੈਟਰ ਹਾਊਸ ਬੁੱਚੜਖਾਨਿਆਂ ਦੇ ਵਿੱਚ ਭੇਜਿਆ ਜਾਵੇ। ਇਹਦੇ ਨਾਲ ਪੰਜਾਬ ਦਾ ਸਿਆਸੀ ਪਾਰਾ ਜਿਹੜਾ ਜੀ ਉਹ ਚੜਿਆ। ਸੱਤਾਧਾਰੀ ਕਾਂਗਰਸ, ਅਕਾਲੀ ਦਲ ਤੇ ਭਾਜਪਾ ਆਮ ਆਦਮੀ ਪਾਰਟੀ ਦੇ ਖਿਲਾਫ ਖੜੀਆਂ ਹੋ ਗਈਆਂ। ਅਕਾਲੀ ਦਲ ਦਾ ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਆ, ਕਿਉਂਕਿ ਅੱਤਵਾਦ ਤੋਂ ਪਹਿਲਾਂ ਇਸੇ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਸੀਗੀਆਂ। ਗਾਵਾਂ ਦੀਆਂ ਪੂਛਾਂ ਜਿਹੜੀਆਂ ਜੀ ਉਹ ਵੱਢ ਕੇ ਸੁੱਟੀਆਂ ਗਈਆਂ ਸੀ। ਇਹ ਉਹਦੇ ਨਾਲ ਜਿਹੜਾ ਜੀ ਜਾ ਜੋੜਿਆ। ਔਰ ਜਿਹੜਾ ਜੀ ਇਹ ਦੂਜੇ ਪਾਸੇ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਕੁਲਤਾਰ ਸਿੰਘ ਸੰਧਵਾ ਹੈ ਉਹਨੇ ਇਹ ਗੱਲ ਕਹੀ ਕਿ ਅਮਰੀਕਨ ਜਿਹੜੀਆਂ ਗਾਵਾਂ ਨੇ ਉਹਨਾਂ ਦੇ ਵਾਸਤੇ ਇਹ ਗੱਲ ਜਿਹੜੀ ਉਹ ਕਹੀ ਗਈ ਸੀ, ਦੇਸੀ ਗਾਵਾਂ ਨਹੀਂ। ਉਹਨਾਂ ਨੇ ਕਿਹਾ ਕਿ ਇਹੀ ਕਿਹਾ ਗਿਆ ਸੀ ਕਿ ਜੇ ਤੁਸੀਂ ਇਹ ਵਖਰੇਵਾਂ ਪੈਦਾ ਕਰ ਲੈਂਦੇ ਹੋ, ਸਾਂਭ ਜਿਹੜੇ ਵੱਜਦੇ ਫਿਰਦੇ ਨੇ ਉਹ ਦੇਸੀ ਨਹੀਂ, ਤੇ ਉਹਨਾਂ ਨੂੰ ਜਿਹੜਾ ਜੀ ਉਹ ਭੇਜਿਆ ਜਾ ਸਕਦਾ। ਜਦੋਂ ਕਿ ਭਾਜਪਾ ਦਾ ਜਿਹੜਾ ਪ੍ਰਦੇਸ਼ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਗਊ ਵੰਸ਼ ਦੇ ਵਿੱਚ ਦੇਸ਼ 'ਚ ਸਮੁੱਚੇ ਹਿੰਦੂ ਸਮਾਜ ਦੀ ਧਾਰਮਿਕ ਆਸਥਾ ਜਿਹੜੀ ਉਹ ਜੁੜੀ ਹੋਈ ਆ, ਭਾਵੇਂ ਉਹ ਦੇਸੀ ਹੋਵੇ ਜਾਂ ਵਿਦੇਸ਼ੀ। ਔਰ ਉਹਨਾਂ ਨੇ ਕਿਹਾ ਕਿ ਇਹ ਮਾਂ ਦੇ ਬਰਾਬਰ ਹੈ ਔਰ ਇਹਦੀ ਸਾਰੇ ਪੂਜਾ ਕਰਦੇ ਆ। ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਸਾਡੀ ਆਸਥਾ ਦੇ ਨਾਲ ਜਿਹੜੀ ਖੇਡ ਰਹੀ ਹੈ। ਵੈਸੇ ਇੱਥੇ ਥੋੜੀ ਹੈਰਾਨਗੀ ਵਾਲੀ ਗੱਲ ਇਹ ਸੀ ਕਿ ਅਕਾਲੀ ਦਲ ਦੇ ਤਰਫੋਂ ਜਿਹੜਾ ਵਿਰੋਧ ਕਰ ਰਹੇ ਸੀ NK ਸ਼ਰਮਾ ਹੋਰੀ, ਜਿਸ ਇਲਾਕੇ ਤੋਂ ਉਹ ਚੁਣ ਕੇ ਆਉਂਦੇ ਆ ਉਹਨਾਂ ਦੇ ਇਲਾਕੇ ਦੇ ਵਿੱਚ ਜਿਹੜਾ ਇਹ ਸਲੈਟਰ ਹਾਊਸ ਹੈ ਉਹ ਕਈ ਸਾਲਾਂ ਤੋਂ ਜਿਹੜਾ ਜੀ ਉਹ ਚੱਲ ਰਿਹਾ। ਔਰ ਇਹ ਵੀ ਸ਼ਾਇਦ ਅੰਕੜੇ ਉਹਨਾਂ ਨੂੰ ਨਹੀਂ ਪਤਾ ਕਿ ਭਾਰਤ ਜਿਹੜਾ ਹੈ ਜੀ ਉਹ ਬੀਫ ਦਾ ਜਿਹੜਾ ਸਭ ਤੋਂ ਵੱਧ ਜਿਹੜਾ ਜੀ ਉਹ ਮੁਲਕਾਂ ਨੂੰ ਭੇਜਦਾ, ਤੇ ਉਹ ਕਾਰੋਬਾਰ ਕਿਹਦਾ ਹੈ ਸ਼ਾਇਦ ਇਹਨਾਂ ਨੂੰ ਉਹ ਵੀ ਨਹੀਂ ਪਤਾ। ਬਿਲਕੁਲ ਜੀ, ਬਿਲਕੁਲ ਧੂਤੇ ਹੁੰਦੇ, ਇਹਨਾਂ ਨੂੰ ਪਤਾ ਹੀ ਨਹੀਂ ਵੀ ਬਾਹਰ ਵੀ ਇਹ ਬਹੁਤ ਵੱਡੇ ਮਾਤਰਾ ਦੇ ਵਿੱਚ ਸਪਲਾਈ ਕਰਦੇ ਆ ਤੇ ਬਾਹਰ ਆਣ ਕੇ ਵੀ ਇਹਨਾਂ ਦੇ ਇਹੀ ਬਿਜ਼ਨਸ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜੇ ਨੇ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।